ਇਹ ਕਹਾਣੀ ਹੈ ਇੱਕ ਮਤਰੇਈ ਮਾਂ ਦੀ। ਇਹ ਕਹਾਣੀ ਹੈ ਇੱਕ ਮਜਬੂਰ ਬੇਟੀ ਦੀ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਸੁਲਤਾਨ ਨਾਂ ਦਾ ਇੱਕ ਛੋਟਾ ਜਿਹਾ ਜ਼ਿਮੀਂਦਾਰ ਸੀ ਤੇ ਉਹਦੀ ਸ਼ਾਦੀ ਹੋਈ। ਕੁਛ ਅਰਸੇ ਬਾਅਦ ਇੱਕ ਬੱਚੀ ਪੈਦਾ ਹੋਈ ਤੇ ਬੱਚੀ ਦੇ ਪੈਦਾ ਹੁੰਦਿਆਂ ਹੀ ਉਸ ਬੱਚੀ ਦੀ ਵਾਲਦਾ ਫੌਤ ਹੋ ਗਈ। ਕੁਛ ਅਰਸਾ ਗੁਜ਼ਰਿਆ ਤੇ ਉਸ ਨੇ ਦੂਸਰੀ ਸ਼ਾਦੀ ਕਰ ਲਈ। ਦੂਸਰੀ ਸ਼ਾਦੀ ਕਰਨ ਤੋਂ ਬਾਅਦ ਜ਼ਬੈਦਾ ਬੇਗਮ ਉਸ ਦੀ ਬੀਵੀ ਤੇ ਉਸ ਦੇ ਘਰ ਵੀ ਕੋਈ ਸਾਲ ਬਾਅਦ ਇੱਕ ਬੇਟੀ ਪੈਦਾ ਹੋਈ। ਜਿਹੜੀ ਪਹਿਲੀ ਬੇਟੀ ਸੀ ਉਸ ਨੂੰ ਜ਼ਬੈਦਾ ਬੇਗਮ ਉਹਨੂੰ ਅੱਛਾ ਨਹੀਂ ਸੀ ਸਮਝਦੀ। ਵਕਤ ਗੁਜ਼ਰਦਾ ਰਿਹਾ, 5-6 ਸਾਲ ਦੀ ਹੋ ਗਈ। ਉਸ ਨੇ ਆਪਣੀ ਬੇਟੀ ਸਾਇਕਾ ਨੂੰ ਸਕੂਲ ਦੇ ਵਿੱਚ ਪਾਤਾ ਤੇ ਜਿਹੜੀ ਪਹਿਲੀ ਬੇਟੀ ਸੀ ਆਮਨਾ ਉਸਦਾ ਨਾਂ ਸੀ ਤੇ ਉਸ ਨੂੰ ਘਰ ਦੇ ਕੰਮਾਂ ਚ ਲਾਤਾ। ਆਮਨਾ ਰੋਜ਼ਾਨਾ ਵੇਂਹਦੀ ਕਿ ਸਾਇਕਾ ਨਵੇਂ ਕੱਪੜੇ ਪਾ ਕੇ ਤੇ ਸਕੂਲ ਜਾਂਦੀ ਏ ਤੇ ਉਹਨੂੰ ਹਰ ਐਸ਼ੋ ਆਰਾਮ ਦੀ ਚੀਜ਼ ਮਿਲਦੀ, ਲੇਕਿਨ ਆਮਨਾ ਨੂੰ ਘਰ ਦੇ ਕੰਮਾਂ ਤੋਂ ਇਲਾਵਾ ਕੋਈ ਚੀਜ਼ ਨਹੀਂ ਮਿਲਦੀ। ਆਮਨਾ ਨੇ ਇੱਕ ਦਿਨ ਆਖਿਆ, ਅੰਮੀ ਜਾਨ ਮੈਨੂੰ ਵੀ ਸਕੂਲੇ ਦਾਖਲ ਕਰਾ ਦਿਓ, ਲੇਕਿਨ ਅੰਮੀ ਜਾਨ ਨੇ ਸਖਤੀ ਨਾਲ ਮਨਾ ਕਰ ਦਿੱਤਾ। ਵਕਤ ਗੁਜ਼ਰਦਾ ਰਿਹਾ, ਦੋਵੇਂ ਬੇਟੀਆਂ ਜਵਾਨ ਹੋ ਗਈਆਂ। ਇੱਕ ਦਿਨ ਪਿੰਡ ਦੇ ਵਿੱਚ ਐਲਾਨ ਹੋਇਆ, ਅਗਰ ਕਿਸੇ ਨੇ ਸਿਲਾਈ ਕਢਾਈ ਸਿੱਖਣੀ ਹੋਵੇ ਤਾਂ। ਆਮਨਾ ਨੇ ਆਪਣੀ ਵਾਲਦਾ ਨੂੰ ਆਖਿਆ ਕਿ ਅੰਮੀ ਜਾਨ ਮੈਂ ਸਾਰੇ ਘਰ ਦੇ ਕੰਮ ਕਰਕੇ ਜਾਵਾਂਗੀ ਤੇ ਮੈਨੂੰ ਸਿਲਾਈ ਕਢਾਈ ਦਾ ਵੱਲ ਸਿਖਾ ਦਿਓ। ਜ਼ਬੈਦਾ ਬੇਗਮ ਨੇ ਫਿਰ ਵੀ ਉਸ ਨੂੰ ਮਨਾ ਕਰ ਦਿੱਤਾ। ਉਸ ਦੇ ਵਾਲਦ ਨੇ ਜਿਵੇਂ ਤਿਵੇਂ ਕਰਕੇ ਉਹਨੂੰ ਸਕੂਲ ਦੇ ਵਿੱਚ ਦਾਖਲ ਕਰਾਤਾ। ਉਹ ਘਰ ਦੇ ਸਾਰੇ ਕੰਮ ਕਰਕੇ ਜਾ ਕੇ 2 ਘੰਟੇ ਦੀ ਕਲਾਸ ਉਹ ਲੈ ਕੇ ਉਹਨੇ ਸਿਲਾਈ ਕਢਾਈ ਸਿੱਖ ਲਈ। ਵਕਤ ਦੇ ਨਾਲ ਦੋਵਾਂ ਬੇਟੀਆਂ ਦੀ ਸ਼ਾਦੀ ਹੋ ਗਈ। ਆਮਨਾ ਦੀ ਇੱਕ ਗਰੀਬ ਜਿਹੇ ਲੜਕੇ ਨਾਲ ਸ਼ਾਦੀ ਕਰ ਦਿੱਤੀ ਜਿਹੜਾ ਕਿਸੇ ਦੁਕਾਨ ਤੇ ਮੁਲਾਜ਼ਮ ਸੀ। ਸਾਇਕਾ ਦੀ ਸ਼ਾਦੀ ਇੱਕ ਰਈਸ ਘਰ ਦੇ ਵਿੱਚ ਕਰ ਦਿੱਤੀ ਕਿ ਜਿਹੜੇ ਪਹਿਲੇ ਹੀ ਮਾਲਦਾਰ ਸੀ। ਕੁਛ ਦਿਨ ਗੁਜ਼ਰੇ ਤੇ ਆਮਨਾ ਆਪਣੇ ਸ਼ੌਹਰ ਨੂੰ ਆਂਦੀ ਕਿ ਤੁਸੀਂ ਅਗਰ ਇਜਾਜ਼ਤ ਦਿਓ ਤੇ ਮੈਂ ਘਰ ਦੇ ਵਿੱਚ ਬਹਿ ਕੇ ਤੇ ਕੱਪੜੇ ਲੋਕਾਂ ਦੇ ਸੀ ਕੇ ਤੇ ਕਾਰੋਬਾਰ ਚਲਾ ਸਕਨੇ ਆ। ਤੇ ਉਹਦਾ ਸ਼ੌਹਰ ਉਹਦੇ ਨਾਲ ਕਹਿੰਦਾ ਕਿ ਮੈਂ ਹਰਦਮ ਤੇਰੇ ਨਾਲ ਆ, ਜਿਸ ਤਰ੍ਹਾਂ ਤੇਰੀ ਮਰਜ਼ੀ ਤੂੰ ਕਰ ਸਕਣੀ। ਤੇ ਆਮਨਾ ਨੇ ਘਰ ਦੇ ਵਿੱਚ ਕੱਪੜੇ ਸੀਨੇ ਸ਼ੁਰੂ ਕਰ ਦਿੱਤੇ। ਥੋੜੇ ਥੋੜੇ ਕੱਪੜਿਆਂ ਤੋਂ ਜ਼ਿਆਦਾ ਆਉਣ ਲੱਗ ਪਏ। ਅੱਛੀ ਸਿਲਾਈ ਕਰਨੀ, ਕੰਮ ਰੇਟ ਲੈਣਾ, ਬਹੁਤ ਜ਼ਿਆਦਾ ਜਿਹੜਾ ਸੀ ਮੁਨਾਫਾ ਹੋਣ ਲੱਗ ਪਿਆ। ਆਸਤਾ ਆਸਤਾ ਦੁਕਾਨ ਬਣਾ ਲਈ। ਦੁਕਾਨ ਤੋਂ ਉਹਦੇ ਕੋਲ ਇੱਕ ਵਪਾਰੀ ਆਇਆ, ਉਹਨੇ ਆਖਿਆ ਤੇਰੇ ਕੱਪੜਿਆਂ ਦੀ ਡਿਜ਼ਾਈਨ ਬਹੁਤ ਅੱਛੇ ਨੇ ਤੇ ਮੇਰੇ ਨਾਲ ਰਲ ਕੇ ਕੰਮ ਕਰ ਲਓ। ਕਿ ਉਹਨਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਹੋ ਗਿਆ ਤੇ ਆਮਦਨੀ ਵੀ ਵਾਹਵਾ ਹੋਣ ਲੱਗ ਪਈ। ਉਧਰ ਸਾਇਕਾ ਰੋਜ਼ਾਨਾ ਪੈਸੇ ਖਰਚ ਕਰੇ, ਅਯਾਸ਼ੀਆਂ, ਪਾਰਟੀਆਂ, ਅੱਛੇ ਖਾਣੇ, ਹਰ ਵਕਤ ਮੋਬਾਈਲ ਵੇਖਣਾ। ਉਹਨਾਂ ਦੇ ਘਰ ਦੇ ਵਿੱਚ ਰਾਂਦ ਪ੍ਰਸਾਦ ਤੇ ਆਸਤਾ ਪੈਸੇ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ। ਆਮਨਾ ਦੇ ਵਪਾਰੀ ਨੇ ਨਾਲ ਰਲ ਕੇ ਇੱਕ ਬਹੁਤ ਵੱਡਾ ਬੁਟੀਕ ਬਣਾ ਲਿਆ। ਸਾਇਕਾ ਦੇ ਸੁਸਰ ਤੇ ਸ਼ੌਹਰ ਦੇ ਵਿੱਚ ਆਪਸ 'ਚ ਲੜਾਈ ਹੋਣਾ ਸ਼ੁਰੂ ਹੋ ਗਈ ਕਿ ਤੇਰੀ ਬੇਗਮ ਇੰਨਾ ਖਰਚਾ ਕਰਦੀ ਏ ਕਿ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ। ਤੇ ਇੱਕ ਦਿਨ ਜ਼ਬੈਦਾ ਬੇਗਮ ਨੂੰ ਪਤਾ ਚੱਲਿਆ ਕਿ ਆਮਨਾ ਨੇ ਬਹੁਤ ਵੱਡੀ ਦੁਕਾਨ ਬਣਾ ਲਈ। ਜ਼ਬੈਦਾ ਬੇਗਮ ਤੇ ਸਾਇਕਾ ਦੋਵੇਂ ਮਾਵਾਂ ਧੀਆਂ ਆਮਨਾ ਦੇ ਬੁਟੀਕ 'ਚ ਗਏ। ਆਮਨਾ ਦੇ ਆਸੇ ਪਾਸੇ ਕੰਮ ਕਰਨ ਵਾਲੇ ਲੋਕ ਸੀ ਤੇ ਬਹੁਤ ਅੱਛਾ ਕੰਮ ਚੱਲ ਰਿਹਾ ਸੀ। ਜ਼ਬੈਦਾ ਬੇਗਮ ਜਾ ਕੇ ਆਮਨਾ ਨੂੰ ਕਹਿੰਦੀ ਕਿ ਬੇਟੀ ਮੈਨੂੰ ਮਾफ़ ਕਰ ਦੇ। ਆਮਨਾ ਕਹਿੰਦੀ ਨਹੀਂ ਅੰਮੀ ਜਾਨ, ਤੁਸੀਂ ਤੇ ਮੇਰੇ ਮਾਂ ਹੋ ਤੇ ਮਾਵਾਂ ਤੇ ਧੀਆਂ ਦੀ ਕਦੀ ਲੜਾਈ ਨਹੀਂ ਹੁੰਦੀ। ਤੇ ਸਾਇਕਾ ਨੇ ਵੀ ਮਾफ़ੀ ਮੰਗੀ ਕਿ ਆਮਨਾ ਮੈਂ ਹਮੇਸ਼ਾ ਤੇਰੇ ਨਾਲ ਗਲਤ ਕਰਦੀ ਰਹੀ ਹਾਂ ਤੇ ਮੈਨੂੰ ਵੀ ਮਾफ़ ਕਰ ਦੇ। ਤੇ ਆਮਨਾ ਨੇ ਉਹਨੂੰ ਵੀ ਗਲੇ ਲਾਇਆ। ਦੋਸਤੋ, ਗੱਲ ਕਰਨ ਦਾ ਮਕਸਦ ਇਹ ਕਿ ਬੁਰਾਈ ਕਿੰਨੀ ਵੀ ਵੱਡੀ ਹੋ ਜਾਏ, ਜੇ ਅਗਰ ਉੱਤੋਂ ਰੱਬ ਬਾਂਹ ਫੜਨ ਵਾਲਾ ਹੋਵੇ ਨਾ ਤੇ ਉਸ ਬੰਦੇ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।